ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਐਂਡ ਵਾਲੇ ਸੈਕਸ਼ਨ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ ਅੱਜ ਦੇ ਦਿਨ 1925 ਚ ਪੰਜਾਬ ਦੇ ਗਵਰਨਰ ਨੇ ਗੁਰਦੁਆਰਾ ਐਕਟ ਦੇ ਉੱਤੇ ਦਸਤਖਤ ਕਰਕੇ ਫਾਈਨਲੀ ਜਿਹੜੀ ਸਾਰੀ ਗੁਰਦੁਆਰਾ ਸੁਧਾਰ ਲਹਿਰ ਸੀ ਉਸ ਨੂੰ ਖਤਮ ਕੀਤਾ ਜੀ। ਅੱਗੇ ਵੀ ਅਸੀਂ ਜ਼ਿਕਰ ਕੀਤਾ ਹੈ ਵੀ ਬਹੁਤ ਵਾਰ ਜਦੋਂ ਸ਼੍ਰੋਮਣੀ ਕਮੇਟੀ ਮਿੰਨੀ ਪਾਰਲੀਮੈਂਟ ਤੇ ਇਹ ਉਹ ਕਰਕੇ ਕਿਹਾ ਜਾਂਦਾ ਹੈ ਤੇ ਮੇਰਾ ਅਕਸਰ ਇਹ ਕਹਿਣਾ ਹੁੰਦਾ ਹੈ ਕਿ ਅਸਲ 'ਚ ਔਰ ਇਹ ਗੱਲ ਸਿਰਫ ਮੇਰਾ ਆਰਗੂਮੈਂਟ ਨਹੀਂ ਹੈ, ਉਸ ਵੇਲੇ ਸਰਦਾਰ ਤੇਜਾ ਸਿੰਘ ਸਮੁੰਦਰੀ ਵਰਗੇ ਸੀਨੀਅਰ ਨੇਤਾ ਜਿਹੜੇ ਜੇਲ੍ਹਾਂ 'ਚ ਬੰਦ ਸੀ, ਅੰਗਰੇਜ਼ਾਂ ਨੇ ਗੁਰਦੁਆਰਾ ਐਕਟ ਦਾ ਖਰੜਾ ਬਣਾਇਆ। ਅਕਾਲੀ ਥੱਕੇ ਹੋਏ ਸੀ, ਇੱਕ ਤੋਂ ਬਾਅਦ ਇੱਕ ਮੋਰਚਾ, ਜੈਤੋ ਦਾ ਮੋਰਚਾ ਫਲॉप ਹੋਇਆ ਉਹਨਾਂ ਦਾ, ਰਿਪੁਦਮਨ ਸਿੰਘ ਨਾਭਾ ਨੂੰ ਤਖਤ ਤੇ ਕੀ ਬਿਠਾਣਾ ਸੀ ਤੇ ਇੰਨੇ ਜੀ ਖੁਸ਼ ਹੋ ਗਏ ਜੀ ਅਸੀਂ ਅਖੰਡ ਪਾਠ ਹੁਣ 101 ਲੜੀ ਲਾ ਲਾਂਗੇ, ਖੰਡਤ ਪਾਠ ਮੁੜ ਕੇ ਸ਼ੁਰੂ ਕਰ ਦਿੱਤੇ ਜੀ। ਸੋ ਅੰਗਰੇਜ਼ਾਂ ਨੇ ਇਹਨਾਂ ਅਕਾਲੀ ਲੀਡਰਾਂ ਨੂੰ ਉਹ ਖਰੜਾ ਬਣਾ ਕੇ ਕਿਹਾ ਵੀ ਜਿਹੜਾ ਇਹਨੂੰ ਮੰਨਦਾ ਹੈ ਉਹ ਦਸਤਖਤ ਕਰੋ, ਬਾਹਰ ਆ ਜਾਓ। ਭਾਵੇਂ ਪਹਿਲਾਂ ਖੜਕ ਸਿੰਘ ਮਸਤਾਰਾ ਸਿੰਘ ਨੇ ਵਿਰੋਧ ਕੀਤਾ, ਅਲਟੀਮੇਟਲੀ ਉਹਨਾਂ ਨੇ ਇਸ ਐਕਟ ਨੂੰ ਵੀ ਮੰਨਿਆ, ਉਹਦੇ ਥੱਲੇ ਚੋਣਾਂ ਵੀ ਲੜੀਆਂ। ਔਰ ਸਰ ਤੇਜਾ ਸਿੰਘ ਸਮੁੰਦਰੀ ਦਾ ਆਰਗੂਮੈਂਟ ਸੀ ਕਿ ਅਸੀਂ ਇਹ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕੀਤੀ ਕਿ ਮਹੰਤ ਜਿਨ੍ਹਾਂ ਦੀ ਮਦਦ ਅਸਿੱਧੇ ਤੌਰ ਤੇ ਸਰਕਾਰ ਕਰਦੀ ਹੈ ਉਹਨਾਂ ਦੀ ਦਖਲਅੰਦਾਜ਼ੀ ਨੂੰ ਬੰਦ ਕੀਤਾ ਜਾਏ ਔਰ ਅਸੀਂ ਗੁਰਦੁਆਰੇ ਜਿਹੜੇ ਨੇ ਪੰਥ ਦੇ ਕੰਟਰੋਲ 'ਚ ਲਿਆਈਏ। ਪਰ ਹੁਣ ਅਸੀਂ ਉਹ ਐਕਟ ਮੰਨਣ ਜਾ ਰਹੇ ਹਾਂ ਜਿਹਦੇ ਥੱਲੇ ਸਾਰਾ ਕੰਟਰੋਲ ਸਿੱਧੇ ਤੌਰ ਤੇ ਸਰਕਾਰ ਫੈਸਲਾ ਕਰੇਗੀ, ਕਦੋਂ ਚੋਣਾਂ ਹੋਣੀਆਂ ਨੇ ਕਦੋਂ ਨਹੀਂ ਹੋਣੀਆਂ, ਸਾਰਾ ਪਾਰਟੀ ਜਿਹੜਾ ਇਹ ਟੋਟਲ ਸਰੈਂਡਰ ਹੈ। ਅੱਜ ਜਦੋਂ ਬਹੁਤ ਵਾਰ ਸਾਡੇ ਕਈ ਵੀਰ ਭੈਣਾਂ ਪੁੱਛਣਗੇ ਕਿ ਜੀ ਇਹ ਸ਼੍ਰੋਮਣੀ ਕਮੇਟੀ ਤੇ ਅਸੀਂ ਕਿਉਂ ਨਹੀਂ ਕੰਟਰੋਲ ਕਰ ਸਕਦੇ, ਪਹਿਲਾਂ ਸ਼੍ਰੋਮਣੀ ਕਮੇਟੀ ਹੋਏ ਫਿਰ ਇਹ ਬਦਲੇ, ਉਹਨਾਂ ਨੂੰ ਨਹੀਂ ਪਤਾ ਵੀ ਇਹ ਤਾਂ ਅੰਗਰੇਜ਼ ਹੀ ਲਿਖ ਗਏ ਸੀ ਇਸ ਪਾਰਟ ਨੂੰ। ਹਾਲਾਂ ਅੰਗਰੇਜ਼ਾਂ ਦੇ ਵੇੜੇ ਇਸ ਕਦਰ ਡੀਜਨਰੇਸ਼ਨ ਨਹੀਂ ਸੀ ਆਈ ਉਸ ਪੀਰੀਅਡ 'ਚ ਜੇ ਮਸਤਾਰਾ ਸਿੰਘ, ਖੜਕ ਸਿੰਘ ਜਾਂ ਮਤਾਬ ਸਿੰਘ, ਸ਼ੇਰ ਸਿੰਘ ਵਰਗੇ ਲੀਡਰ ਸੀ ਜਿਨ੍ਹਾਂ ਨੇ ਕਿਤੇ ਪੰਥ ਪ੍ਰਸਤੀ ਵੀ ਦਿਖਾਈ ਹੋਈ ਸੀ। ਲੇਕਿਨ ਜਿਸ ਤਰੀਕੇ ਨਾਲ ਹੌਲੀ ਹੌਲੀ ਸ਼੍ਰੋਮਣੀ ਕਮੇਟੀ ਤੇ ਉੱਤੇ ਫਿਰ ਫੁੱਲ ਗਲਬਾ ਏਜੰਸੀਆਂ ਦਾ ਹੋਇਆ, ਫਿਰ ਤਾਂ 17 ਸਾਲ ਚੋਣਾਂ ਨਹੀਂ ਕਰਵਾਉਂਦੇ, ਹੁਣ 4 ਸਾਲ ਹੋ ਜਾਣੇ ਨੇ। ਜਿਹੜੀ ਚੋਣ ਹੋਈ ਸੀ ਉਹਨਾਂ ਦੇ ਮੈਂਬਰਾਂ ਨੇ ਹੁਣ ਤੱਕ ਸਹੁੰ ਨਹੀਂ ਚੁੱਕੀ। ਸੁਪਰੀਮ ਕੋਰਟ 'ਚ ਕੇਸ ਲਟਕ ਰਿਹਾ ਕਿ ਜੀ ਸਹਿਜਧਾਰੀਆਂ ਨੂੰ ਵੋਟ ਦਾ ਹੱਕ ਨਹੀਂ ਮਿਲਿਆ, ਇਸ ਲਈ ਇਹ ਸ਼੍ਰੋਮਣੀ ਕਮੇਟੀ ਵੈਲਿਡ ਨਹੀਂ। ਸਾਰੀਆਂ 900 ਕਰੋੜ ਦਾ ਬਜਟ ਜਿਹੜਾ ਹੈ ਉਹ ਸ਼੍ਰੋਮਣੀ ਕਮੇਟੀ ਐਗਜ਼ੈਕਟਿਵ 'ਚ ਮੱਕੜ ਬੈਠ ਕੇ 2 ਮਿੰਟ ਦੇ ਵਿੱਚ ਪਾਸ ਕਰਕੇ ਰਾਹ ਪੈਂਦੇ ਨੇ। ਸੋ ਇਹ ਗੁਰਦੁਆਰਾ ਐਕਟ ਜਿਹੜਾ ਹੈ ਇਹ ਆਪਣੇ ਪੈਰਾਂ ਤੇ ਜਿਹੜਾ ਕੁਹਾੜਾ ਮਾਰਨ ਵਾਲੀ ਗੱਲ ਹੈ। ਅੱਜ ਦੇ ਦਿਨ 1925 ਚ ਠੀਕ 90 ਸਾਲ ਪਹਿਲਾਂ ਅਸੀਂ ਆਪਣੇ ਗੁਰਦੁਆਰੇ ਹਕੂਮਤ ਨੂੰ ਸਰੈਂਡਰ ਕੀਤੇ। 1970 ਚ ਬਾਬਾ ਬੂਝਾ ਸਿੰਘ ਜਿਨ੍ਹਾਂ ਦੀ ਉਮਰ 82 ਸਾਲ ਸੀ, ਇਹ ਗਦਰੀ ਲਹਿਰ ਵੇਲੇ ਵੀ ਭਾਵੇਂ ਬੱਚੇ ਸਨ ਇਹਨਾਂ ਦਾ ਯੋਗਦਾਨ ਸੀ ਔਰ ਨਕਸਲਾਈਟ ਲਹਿਰ ਵੇਲੇ ਵੀ ਇਹਨਾਂ ਨੂੰ ਘਰੋਂ ਚੁੱਕ ਕੇ ਪ੍ਰਕਾਸ਼ ਸਿੰਘ ਬਾਦਲ ਨੇ 1970 ਦੇ ਵਿੱਚ ਸ਼ਹੀਦ ਕੀਤਾ ਸੀ। ਸੋ ਇਹ ਜਿਹੜਾ ਅੱਜ ਜੋ ਸਿੱਖ ਨੌਜਵਾਨਾਂ ਜਾਂ ਸਿੱਖ ਬੰਦੀਆਂ ਨਾਲ ਹੋ ਰਿਹਾ ਨਵਾਂ ਨਹੀਂ ਹੈ। ਬਹੁਤ ਸਾਰੇ ਬਾਦਲ ਦੇ ਵੇਲੇ ਭਗਵਾਨ ਸਿੰਘ ਦਾਨੇਵਾਲੀਆ ਪੰਜਾਬ ਦਾ ਇੰਸਪੈਕਟਰ ਜਨਰਲ ਪੁਲਿਸ ਲਾਇਆ ਸੀ ਔਰ ਬਹੁਤ ਸਾਰੇ ਯੰਗ ਬੱਚੇ ਜਿਹੜੇ ਸਿੱਖਾਂ ਦੇ ਮੁੰਡੇ ਸੀ, ਉਦੋਂ ਉਹਨਾਂ ਨੂੰ ਲੱਗਦਾ ਸੀ ਵੀ ਨਕਸਲਿਜ਼ਮ ਦੇ ਨਾਲ ਅਸੀਂ ਸਮਾਜ ਤਬਦੀਲੀ ਲਿਆਵਾਂਗੇ। ਲੇਕਿਨ ਇਹਨੇ ਬਾਦਲ ਨੇ ਬੂਝਾ ਸਿੰਘ ਵਰਗਾ 82 ਸਾਲ ਦਾ ਬਜ਼ੁਰਗ ਵੀ ਨਹੀਂ ਸੀ ਛੱਡਿਆ ਤੇ ਜੇ ਹੁਣ ਸੂਰਤ ਸਿੰਘ 82-83 ਸਾਲ ਦਾ ਬੈਠਾ ਤੇ ਬਾਦਲ ਨੇ ਤਾਂ ਇਦਾਂ ਦੇ ਜੇ ਅੱਜ ਤੋਂ ਇਹ 1970 ਦੀ ਗੱਲ ਹੈ। ਸੋ ਮਤਲਬ ਇਹ ਹੈ ਕਿ 45 ਸਾਲ ਪਹਿਲਾਂ ਇੱਕ ਬਜ਼ੁਰਗ ਦਾ ਇਹਨੇ ਖੂਨ ਕੀਤਾ, ਘਰੋਂ ਚੁੱਕ ਕੇ ਮੁਕਾਬਲਾ ਬਣਾ ਕੇ ਹੁਣ ਕਿਸੇ ਹੋਰ ਤਰੀਕੇ ਨਾਲ ਉਹਨੂੰ ਮਾਰਨ ਦੇ ਉੱਤੇ ਤੁਲਿਆ ਹੋਇਆ ਜੀ। 1991 ਦੇ ਵਿੱਚ ਜਦੋਂ ਕਿ ਪੰਜਾਬ ਜੁਝਾਰੂ ਲਹਿਰ ਚੱਲ ਰਹੀ ਸੀ, ਯੂਪੀ ਦੇ ਨੈਨੀਤਾਲ ਜ਼ਿਲ੍ਹੇ 'ਚ ਸੰਤਰਾਮ ਵਰਮਾ ਜਿਹੜਾ ਕਿ ਇੰਸਪੈਕਟਰ ਸੀ ਪੁਲਿਸ ਦਾ, ਉਹਦੇ ਦਸਤਖਤਾਂ ਹੇਠ ਉਸ ਇਲਾਕੇ 'ਚ 1000 ਦੇ ਕਰੀਬ ਸਿੱਖ ਰਹਿੰਦੇ ਸੀ। ਉਹਨਾਂ ਨੂੰ ਚਿੱਠੀ ਗਈ ਕਿ ਜੀ ਤੁਸੀਂ ਆਪਣੇ ਘਰਾਂ 'ਚ ਅੱਤਵਾਦੀਆਂ ਨੂੰ ਸ਼ਰਨ ਦਿੰਦੇ ਹੋ ਔਰ ਟਾਡਾ ਦੇ ਸੈਕਸ਼ਨ 216 ਦੇ ਥੱਲੇ ਅਸੀਂ ਤੁਹਾਨੂੰ ਬੁੱਕ ਕਰਾਂਗੇ, ਤੁਸੀਂ 1 ਹਫ਼ਤੇ ਦੇ ਵਿੱਚ ਜਿਹੜਾ ਹੈ ਉਹ ਇਹਦੇ ਜਵਾਬ ਦਿਓ। ਸੋ ਮਤਲਬ ਉਸ ਜ਼ਮਾਨੇ 'ਚ ਵੀ ਜਿਹਨਾਂ ਨੂੰ ਅੱਜ ਲੱਗਦਾ ਹੈ ਕਿ ਜੀ ਕੀ ਮਤਲਬ ਕਿਵੇਂ ਸਿੱਖਾਂ ਨੂੰ ਹਰਾਸ ਕੀਤਾ ਜਾ ਰਿਹਾ ਸੀ, ਅੱਜ ਨੈਨੀਤਾਲ ਉੱਤਰਾਖੰਡ ਦੇ ਵਿੱਚ ਹੈ। ਸੋ ਆਉਣ ਵਾਲੇ ਸਮੇਂ 'ਚ ਵੀ ਸਿੱਖਾਂ ਦੇ ਲਈ ਉਹ ਕਿਤੇ ਬੈਠੇ ਹੋਣ ਭਾਰਤ ਦੇ ਨਕਸ਼ੇ 'ਚ ਇਸ ਕਿਸਮ ਦਾ ਹੀ ਵਰਤਾਰਾ ਸਾਹਮਣੇ ਆਏਗਾ। ਵਰਲਡ ਹਿਸਟਰੀ ਦੇ ਹਵਾਲੇ ਨਾਲ 1148 ਚ ਕਰੂਸੇਡਰਸ ਨੇ ਡੈਮਸਕਸ ਜਿਹੜੀ ਅੱਜ ਸੀਰੀਆ ਦੀ ਰਾਜਧਾਨੀ ਹੈ ਜੀ ਉਹਦੇ ਤੇ ਹੱਲਾ ਬੋਲਿਆ। 1586 ਚ ਸਰ ਥਾਮਸ ਹੈਰੀਅਟ ਨੇ ਪਹਿਲੀ ਵਾਰ ਜਿਹੜੇ ਪੋਟੇਟੋ ਨੇ ਆਲੂ, ਇਹ ਯੂਰਪ ਦੇ ਵਿੱਚ ਖੜੇ ਆਲੂ, ਵੈਸੇ ਅਮਰੀਕਾ ਜਿਹੜੇ ਇੱਥੋਂ ਦੇ ਨੇਟਿਵ ਅਮਰੀਕਨ ਸੀ, ਤਮਾਕੂ ਵੀ ਇੱਥੋਂ ਹੀ ਗਿਆ ਤੇ ਆਲੂ ਵੀ ਇੱਥੋਂ ਹੀ ਗਿਆ। ਜੇ ਆਲੂ ਨਾ ਦਿੰਦੇ ਫਿਰ ਆਲੂਆਂ ਵਾਲੀ ਸਬਜ਼ੀ ਕਿਵੇਂ ਬਣਾਉਂਦੇ ਸੀ ਜੀ।
1821 ਦੇ ਵਿੱਚ ਪੀਰੂ ਨੇ ਆਪਣੇ ਆਪ ਨੂੰ ਸਪੇਨ ਤੋਂ ਆਜ਼ਾਦ ਡਿਕਲੇਅਰ ਕੀਤਾ। 1866 ਦੇ ਵਿੱਚ ਅਮਰੀਕਾ ਦੇ ਵਿੱਚ ਮੀਟ੍ਰਿਕ ਸਿਸਟਮ ਜਿਹੜਾ ਹੈ ਉਹ ਕਾਨੂੰਨੀ ਤੌਰ ਤੇ ਲਾਗੂ ਹੋਇਆ। 1868 ਚ 14ਵੀਂ ਅਮੈਂਡਮੈਂਟ 14th ਅਮੈਂਡਮੈਂਟ ਜਿਹੜੀ ਹੈ ਉਹ ਪਾਸ ਹੋਈ, ਜਿਹਦੇ ਥੱਲੇ ਜਿਹੜੇ ਸਾਬਕਾ ਗੁਲਾਮ ਸਨ ਉਹਨਾਂ ਨੂੰ ਪਹਿਲੀ ਵਾਰ ਅਮਰੀਕਾ ਦੇ ਵਿੱਚ ਸਿਟੀਜ਼ਨਸ਼ਿਪ ਦਿੱਤੀ ਗਈ। ਸਿਟੀ ਆਫ ਮਿਆਮੀ ਇਹ ਜਿਹੜੀ ਹੈ 1896 ਦੇ ਵਿੱਚ ਸ਼ਹਿਰ ਦੇ ਤੌਰ ਤੇ ਇਨਕੋਰਪੋਰੇਟ ਹੋਈ। 1915 ਚ ਅਮਰੀਕਾ ਦੀਆਂ ਫੋਰਸਿਸ ਨੇ ਹੇਤੀ ਦੇ ਉੱਤੇ ਹੱਲਾ ਬੋਲਿਆ ਤੇ 1924 ਤੱਕ ਜਿਹੜਾ ਫਿਰ ਉੱਥੇ ਕਬਜ਼ਾ ਜਮਾ ਕੇ ਬੈਠੇ ਰਹੇ। 1945 ਦੇ ਵਿੱਚ ਇੱਕ ਜਹਾਜ਼ ਜਿਹੜਾ ਹੈ ਉਹ ਐਮਪਾਇਰ ਸਟੇਟ ਬਿਲਡਿੰਗ ਦੇ ਵਿੱਚ ਆ ਕੇ ਵੱਜਾ, ਜਿਸ ਦੇ ਵਿੱਚ 14 ਮੌਤਾਂ ਹੋਈਆਂ। ਇਹ ਸਭ ਤੋਂ ਪੁਰਾਣੀ ਬਿਲਡਿੰਗ, ਸਭ ਤੋਂ ਉੱਚੀ ਦੁਨੀਆ ਦੀ 1931 ਚ ਬਣੀ ਸੀ, 102 ਮੰਜ਼ਲਾ ਇਮਾਰਤ ਔਰ 381 ਮੀਟਰ ਉੱਚੀ। ਹੁਣ ਇਸ ਵੇਲੇ ਫਿਰ ਬਾਅਦ ਦੇ ਵਿੱਚ ਇਸ ਤੋਂ ਉੱਚੇ ਟਾਵਰ ਬਣ ਗਏ, ਜਿਨ੍ਹਾਂ 2 ਟਾਵਰਸ ਨੂੰ 9/11 ਵੇਲੇ ਜਿਹੜਾ ਜਹਾਜ਼ਾਂ ਨੇ ਡਿਸਟਰੋਏ ਕੀਤਾ ਤੇ ਉਸ ਤੋਂ ਬਾਅਦ ਦੁਬਈ ਦਾ ਖਲੀਫਾ ਹੈ ਉਹਨੇ ਸਭ ਤੋਂ ਉੱਚਾ ਟਾਵਰ ਬਣਾਇਆ ਤੇ ਹੁਣ ਜਿਹੜੀ ਐਮਪਾਇਰ ਸਟੇਟ ਬਿਲਡਿੰਗ ਹੈ ਦੁਨੀਆ ਦੀ ਦੂਸਰੀ ਸਭ ਤੋਂ ਉੱਚੀ ਬਿਲਡਿੰਗ ਹੈ। 1951 ਦੇ ਵਿੱਚ ਵਾਲਟ ਡਿਜ਼ਨੀ ਨੇ ਐਲਿਸ ਇਨ ਵੰਡਰਲੈਂਡ ਇਸ ਦੀ ਉੱਤੇ ਫਿਲਮ ਬਣਾਈ। 1959 ਦੇ ਵਿੱਚ ਬ੍ਰਿਟਨ ਨੇ ਪਹਿਲੀ ਵਾਰ ਜਿਹੜਾ ਪੋਸਟਲ ਕੋਡ, ਜਿਹਨੂੰ ਅਸੀਂ ਜ਼ਿਪ ਕੋਡ ਕਹਿੰਦੇ ਹਾਂ, ਉਹ ਸ਼ੁਰੂ ਕੀਤੇ ਔਰ 2005 ਦੇ ਵਿੱਚ ਆਇਰਿਸ਼ ਰਿਪਬਲਿਕਨ ਆਰਮੀ IRA ਨੇ ਇੱਕ ਬਿਆਨ ਜਾਰੀ ਕੀਤਾ ਕਿ ਅਸੀਂ ਬ੍ਰਿਟਨ ਦੇ ਖਿਲਾਫ ਜਿਹੜਾ ਹਥਿਆਰਬੰਦ ਸੰਘਰਸ਼ ਹੈ ਉਹ ਬੰਦ ਕਰ ਰਹੇ ਔਰ ਉਹਨਾਂ ਨੇ ਆਪਣਾ ਨਿਸ਼ਾਨਾ ਨਾਰਦਰਨ ਆਇਰਲੈਂਡ ਦਾ ਹਾਸਲ ਕਰਕੇ ਹੀ ਆਪਣਾ ਹਥਿਆਰਬੰਦ ਸੰਘਰਸ਼ ਖਤਮ ਕੀਤਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਸਹਿਸਕ੍ਰਿਤੀ ਸ਼ਲੋਕ ਮਹੱਲਾ 5ਵਾਂ 13ਵਾਂ ਸ਼ਲੋਕ ਚੁਣਿਆ। ਇਹ ਸਹਿਸਕ੍ਰਿਤੀ, ਜਿਵੇਂ ਮੈਂ ਕਿਹਾ ਵੀ ਇਹ ਸੰਸਕ੍ਰਿਤ ਨਹੀਂ ਹੈ ਜੀ, ਪਰ ਸੰਸਕ੍ਰਿਤ ਦਾ ਪ੍ਰਭਾਵ ਹੈ ਇਹਦੇ ਚ, ਪ੍ਰਾਕ੍ਰਿਤ, ਪਾਲੀ ਔਰ ਲੋਕਲ ਜਿਹੜੀ ਜ਼ਬਾਨ ਹੈ ਉਸ ਦੇ ਨੇ। ਲੇਕਿਨ ਇਸ ਦਾ ਜਿਹੜਾ ਕਈ ਵਾਰ ਉਚਾਰਨ ਵੇਲੇ ਉਹ ਜਾਪਦਾ ਜਿਵੇਂ ਤੁਸੀਂ ਸੰਸਕ੍ਰਿਤ ਦੀ ਕੋਈ ਗਰਦਾਨ ਪੜ੍ਹ ਰਹੇ ਹੋ। ਜੀ, ਕਿਰਪੰਥ ਹਰਿਯੰ ਮਤ ਤਤ ਗਿਆਨੰ ਬਿਗਸੀ ਧਿਜਯੰ ਬੁਧਾ ਕੁਸ਼ਲ ਥਾਨੰ ਬਸਿਜਯੰਤ ਰਿਖਯੰ ਤਿਆਗ ਮਾਨੰ ਸੀਤਲੰਤ ਹ੍ਰਿਦਯੰ ਦ੍ਰਿੜ ਸੰਤ ਗਿਆਨੰ ਰਹੰਤ ਜਨਮੰ ਹਰ ਦਰਸ ਲੀਣਾ ਬਾਜੰਤ ਨਾਨਕ ਸ਼ਬਦ ਬੀਣਾ। ਜੀ, ਕਿਰਪੰਥ ਹਰਿਯੰ ਕਿ ਜੇ ਵਾਹਿਗੁਰੂ ਦੀ ਕਿਰਪਾ ਹੋਏ, ਸਤਿਗੁਰੂ ਦੀ ਬਖਸ਼ਿਸ਼ ਹੋਏ, ਮਤ ਤਤ ਗਿਆਨੰ, ਫਿਰ ਮਤ ਦੇ ਵਿੱਚ, ਅਕਲ ਦੇ ਵਿੱਚ ਤਤ ਗਿਆਨ ਆਉਂਦਾ ਹੈ, ਜਿਹਨੂੰ ਤੁਸੀਂ ਕਹਿੰਦੇ ਹੋ ਕਿ ਜੈਨੂਇਨ ਨੌਲੇਜ, ਜੈਨੂਇਨ ਅੰਡਰਸਟੈਂਡਿੰਗ, ਜੇ ਵਾਹਿਗੁਰੂ ਦੀ ਕਿਰਪਾ ਹੋਏ। ਜੀ, ਬਿਗਸੀ ਧਿਜਯੰ ਬੁੱਧਾ, ਜਿਹੜੀ ਚੰਗੀ ਬੁੱਧੀ ਹੈ, ਇੰਟੈਲੈਕਟ ਹੈ, ਉਹ ਬਲੌਸਮ ਕਰਦਾ, ਜਿਵੇਂ ਫੁੱਲਾਂ ਨਾਲ ਪਲਾਂਟ ਭਰ ਜਾਂਦਾ। ਜੇ ਰੱਬ ਦੀ ਬਖਸ਼ਿਸ਼ ਹੋਏ, ਜਿਹਨੂੰ ਤੁਸੀਂ ਕਹਿੰਦੇ ਹੋ ਸਬੁੱਧੀ ਜਾਂ ਉਜਲ ਦੀਦਾਰ, ਉਜਲ ਬੁੱਧ। ਪੁਰਾਤਨ ਮੈਂ ਬਜ਼ੁਰਗਾਂ ਦੀਆਂ ਕਈ ਲਿਖਤਾਂ ਦੇਖੀਆਂ, ਜਦੋਂ ਲਿਖਦੇ ਸੀ ਚਿੱਠੀ ਤੇ ਉਹਨੂੰ ਕਿਸੇ ਨੂੰ ਵੀ ਸੰਬੋਧਨ ਕਰਨ ਤੋਂ ਪਹਿਲਾਂ ਉਜਲ ਦੀਦਾਰ, ਉਜਲ ਬੁੱਧ, ਕਿ ਸੋਹਣਾ ਦੀਦਾਰ ਤੁਹਾਡਾ ਔਰ ਸੋਹਣੀ ਬੁੱਧ। ਸੋ ਇਹ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਨਿਰੰਕਾਰ ਦੀ ਕਿਰਪਾ ਦੇ ਨਾਲ ਤੁਹਾਡਾ ਚੰਗੀ ਬੁੱਧ, ਸਨ ਬੁੱਧੀ ਜਿਹੜੀ ਹੈ ਉਹਦਾ ਵਿਕਾਸ ਹੁੰਦਾ। ਕੁਸ਼ਲ ਥਾਨੰ, ਤੇ ਫਿਰ ਤੁਹਾਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਮਰਨ ਤੋਂ ਬਾਅਦ ਨਹੀਂ, ਜਿਉਂਦੇ ਜੀ ਵੀ ਤੁਹਾਨੂੰ ਇੱਕ ਮੁਕਾਮ ਮਿਲਦਾ ਹੈ, ਇੱਕ ਤੁਸੀਂ ਆਰਾਮ ਦੇ ਵਿੱਚ, ਚੈਨ ਦੇ ਵਿੱਚ ਉਸ ਨਿਰੰਕਾਰ ਦੇ ਨੂੰ ਹਾਸਲ ਕਰਦੇ ਹੋ। ਬਸਿਅੰਤ ਰਿਖਯੰ, ਤੇ ਜਦੋਂ ਇਹ ਵਾਪਰ ਜਾਂਦਾ ਹੈ ਤੁਹਾਨੂੰ ਕੁਸ਼ਲ ਥਾਨੰ ਹੁੰਦਾ, ਫਿਰ ਤੁਹਾਡੇ ਵਿਕਾਰਾਂ ਦੇ ਉੱਤੇ ਕੰਟਰੋਲ ਹੁੰਦਾ, ਫਿਰ ਤੁਹਾਡਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੁਹਾਡੇ ਵਸ 'ਚ ਹੁੰਦੇ ਨੇ, ਇਹ ਤੁਹਾਨੂੰ ਸਤਾਉਂਦੇ ਨਹੀਂ। ਤੁਸੀਂ ਆਪਣੀ ਬੁੱਧੀ ਦੇ ਉੱਤੇ, ਆਪਣੀ ਸੁਰਤ ਦੇ ਉੱਤੇ ਜਿਹੜਾ ਉਹ ਪੂਰਾ ਕੰਟਰੋਲ ਰੱਖਦੇ ਹੋ। ਤਿਆਗ ਮਾਨੰ, ਤੇ ਉਸ ਵਾਹਿਗੁਰੂ ਦੀ ਬਖਸ਼ਿਸ਼ ਨਾਲ ਤੁਹਾਡਾ ਹੰਕਾਰ ਜਿਹੜਾ ਹੈ ਉਹ ਤਿਆਗਿਆ ਜਾਂਦਾ ਹੈ, ਉਹ ਭੱਜ ਜਾਂਦਾ ਹੈ, ਹੰਕਾਰ ਤੁਹਾਨੂੰ ਅਬੈਂਡਨ ਕਰ ਦਿੰਦਾ ਹੈ। ਸੀਤਲੰਤ ਹ੍ਰਿਦਯੰ, ਹ੍ਰਿਦਯੰ ਹਿਰਦੇ ਨੂੰ ਕਹਿੰਦੇ ਨੇ, ਹਿਰਦੇ ਤੋਂ ਹਿਰਦੇ ਵੀ ਕਈ ਥਾਂ ਤੇ ਗੁਰਬਾਣੀ 'ਚ ਇਸਤੇਮਾਲ ਹੁੰਦਾ। ਤੁਹਾਡੇ ਦਿਲ ਦੇ ਵਿੱਚ ਠੰਡ ਵਾਪਰ ਜਾਂਦੀ ਹੈ। ਦ੍ਰਿੜ ਸੰਤ ਗਿਆਨੰ, ਔਰ ਤੁਹਾਡੇ ਅੰਦਰ ਸੰਤ ਵਾਲੀ ਵਿਜ਼ਡਮ, ਸੰਤ ਵਾਲੀ ਸਿਆਣਪ ਜਿਹੜੀ ਹੈ ਉਹ ਦ੍ਰਿੜ ਹੋ ਜਾਂਦੀ ਹੈ, ਉਹ ਪਰਪੱਕ ਹੋ ਜਾਂਦੀ ਹੈ। ਰਹੰਤ ਜਨਮੰ, ਤੇ ਫਿਰ
ਤੁਸੀਂ ਜਨਮ ਮਰਨ ਦੇ ਚੱਕਰ ਚੋਂ ਨਿਕਲ ਜਾਂਦੇ ਹੋ, ਹਰ ਦਰਸ ਲੀਣਾ, ਫਿਰ ਤੁਹਾਨੂੰ ਆਪਣੇ ਪਿਆਰੇ ਦਾ ਦਰਸ਼, ਪਿਆਰੇ ਦਾ ਦੀਦਾਰ ਹਰ ਵੇਲੇ ਨਸੀਬ ਹੁੰਦੇ। ਬਾਜੰਤ ਨਾਨਕ ਸ਼ਬਦ ਬੀਣਾ, ਫਿਰ ਜਿਸ ਤਰ੍ਹਾਂ ਬੀਣ ਦੀ ਆਵਾਜ਼ ਸੁਣਦੀ ਹੈ, ਇਸ ਤਰ੍ਹਾਂ ਤੁਹਾਡੇ ਅੰਦਰ ਬੀਣ ਇੱਕ ਆਨੰਦ ਦਿੰਦੀ ਹੈ, ਜਿਹੜਾ ਵੀ ਮਿਊਜ਼ਿਕ ਹੈ। ਜੀ ਫਿਰ ਇਹ ਤਾਂ ਮਿਊਜ਼ਿਕ ਦੁਨਿਆਵੀ ਹੈ ਜਿਹੜਾ ਤੁਹਾਡੇ ਕੰਨਾਂ ਦੇ ਨਾਲ ਵੱਜਦਾ ਹੈ ਜਾਂ ਤੁਹਾਨੂੰ, ਉਹ ਫਿਰ ਅਨਹਦ ਸ਼ਬਦ ਹੈ। ਅਨਹਦ ਹੁੰਦਾ ਹੈ ਜਿਹੜਾ ਬਿਨਾਂ ਆਹਤ ਤੋਂ, ਨਹੀਂ ਤਾਂ ਮਿਊਜ਼ਿਕ ਪੈਦਾ ਹੁੰਦਾ ਹੈ ਜਦੋਂ ਦੋ ਚੀਜ਼ਾਂ ਟਕਰਾਉਂਦੀਆਂ ਨੇ, ਜੀ ਹਵਾ ਦਾ ਟਕਰਾ, ਜੰਗਲ ਦੇ ਵਿੱਚ ਇੱਕ ਆਵਾਜ਼ ਪੈਦਾ, ਪਾਣੀ ਪੱਥਰਾਂ ਦੇ ਨਾਲ ਟਕਰਾਉਂਦਾ ਹੈ, ਇੱਕ ਕਲ-ਕਲ ਦੀ ਆਵਾਜ਼ ਪੈਦਾ ਹੁੰਦੀ ਹੈ। ਜੀ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਬਾਜੰਤ ਨਾਨਕ ਸ਼ਬਦ ਬੀਣਾ, ਕਿ ਫਿਰ ਤੁਹਾਡੇ ਅੰਦਰ ਅਨਹਦ ਵਾਜੇ ਵੱਜਦੇ ਨੇ, ਇੱਕ ਆਨੰਦ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਮਹਿਸੂਸ ਕਰਦੇ ਹੋ, ਇੱਕ ਸੁੱਖ ਦੇ ਵਿੱਚ, ਇੱਕ ਚੈਨ ਦੇ ਵਿੱਚ। ਔਰ ਇਹੀ ਹੈ ਕਿ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ, ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਰਾਏ ਤੇ ਸੁਝਾਅ ਭੇਜੇ ਨੇ। ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।